ਏਕਤਾ ਕਰਾਉਣ ਲਈ ਸਿੱਖ ਸੰਘਰਸ਼ ਦੇ ਲੇਖੇ ਉਮਰਾਂ ਲਾਉਣ ਵਾਲੀਆਂ ਸ਼ਖਸੀਅਤਾਂ ਨੇ ਲਈ ਜ਼ਿੰਮੇਵਾਰੀ। PFI ਦੇ ਹੋਰ ਸੈਂਕੜੇ ਕਾਰਕੁਨ ਗ੍ਰਿਫਤਾਰ। BBMB ਨੇ ਬਿਨਾਂ ਕੀਮਤ ਹਿਮਾਚਲ ਨੂੰ ਦਿੱਤੇ ਪਾਣੀ। ਜੀਰਾ ਸ਼ਰਾਬ ਫੈਕਟਰੀ ਖਿਲਾਫ 3 ਅਕਤੂਬਰ ਨੂੰ ਸੂਬਾ ਪੱਧਰੀ ਰੈਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਅੱਜ ਅੰਮ੍ਰਿਤਸਰ ਦੇ ਵਿੱਚ ਪਿਛਲੇ ਸਿੱਖ ਸੰਘਰਸ਼ ਦੇ ਨਾਲ ਜੁੜੀਆਂ ਰਹੀਆਂ ਅਹਿਮ ਸ਼ਖਸੀਅਤਾਂ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ਦੇ ਵਿੱਚ ਪੰਥ ਨੂੰ ਦਰਪੇਸ਼ ਮੁਸ਼ਕਲਾਂ ਵਿਚਾਰੀਆਂ ਗਈਆਂ ਅਤੇ ਜਿਹੜੇ ਹਾਲਾਤ ਬਣ ਰਹੇ ਨੇ, ਭਾਵੇਂ ਉਹ ਕੌਮਾਂਤਰੀ ਸਿਆਸਤ ਦੇ ਹੋਣ ਜਾਂ ਫਿਰ ਭਾਰਤ ਦੇ ਵਿੱਚ ਜਿਹੜੇ ਸਿਆਸੀ ਹਾਲਾਤ ਬਣ ਰਹੇ ਨੇ, ਉਹਨਾਂ ਦੇ ਪੰਥ ਦੇ ਉੱਤੇ ਪੈਣ ਵਾਲੇ ਜਿਹੜੇ ਅਸਰ ਨੇ ਉਹਨਾਂ 'ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਇਕੱਤਰਤਾ ਦੇ ਵਿੱਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਨਾਰਾਇਣ ਸਿੰਘ ਚੋੜਾ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਮਨਜੀਤ ਸਿੰਘ ਫਗਵਾੜਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ ਅਤੇ ਭਾਈ ਸੁਖਦੇਵ ਸਿੰਘ ਡੋਡ ਸ਼ਾਮਲ ਹੋਏ। ਇਹਨਾਂ ਸਾਰੇ ਪੰਥਕ ਆਗੂਆਂ ਨੇ ਇਸ ਇਕੱਤਰਤਾ ਦੇ ਵਿੱਚ ਫੈਸਲਾ ਕੀਤਾ ਕਿ ਆਉਣ ਵਾਲੀ 21 ਅਕਤੂਬਰ ਨੂੰ ਬੰਦੀ ਛੋੜ ਦਿਹਾੜੇ ਨੂੰ ਸਮਰਪਿਤ ਇੱਕ ਵੱਡੀ ਇਕੱਤਰਤਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੱਖੀ ਜਾਵੇਗੀ, ਜਿਸ ਵਿੱਚ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਪੰਥ ਨੂੰ ਦਰਪੇਸ਼ ਸਮੱਸਿਆਵਾਂ ਅਤੇ ਪੰਥਕ ਜਥੇਬੰਦੀਆਂ ਦੇ ਵਿੱਚ ਜਿਹੜੀ ਪੈਦਾ ਹੋਈ ਬੇਭਰੋਸਗੀ ਆ ਉਸ ਨੂੰ ਖਤਮ ਕਰਨ ਦੇ ਲਈ ਵਿਚਾਰ ਗੋਸ਼ਟੀ ਕੀਤੀ ਜਾਵੇਗੀ। ਖਾਲਸਾ ਪੰਥ ਦਾ ਜਿਹੜਾ ਸਰਬ ਉੱਚ ਸਥਾਨ ਆ ਉਹ ਹੈਗਾ ਸ੍ਰੀ ਅਕਾਲ ਤਖਤ ਸਾਹਿਬ। ਇਸ ਸਮੇਂ ਕੁਝ ਅਜਿਹੇ ਵਖਰੇਵਿਆਂ ਦੇ ਕਾਰਨ ਜਾਂ ਆਪਸੀ ਗਿਲੇ ਸ਼ਿਕਵਿਆਂ ਦੇ ਕਾਰਨ ਜਾਂ ਇੱਕ ਦੂਜੇ ਪ੍ਰਤੀ ਜਿਹੜੇ ਵਿਸ਼ਵਾਸ ਦੀ ਘਾਟ ਆ ਉਹਦੇ ਕਾਰਨ ਅਕਾਲ ਤਖਤ ਦੀ ਸਰਵਉੱਚਤਾ, ਮਾਨ ਪ੍ਰਤਿਸ਼ਠਤਾ, ਸਿਧਾਂਤਾਂ ਅਤੇ ਰਵਾਇਤਾਂ ਨੂੰ ਵੱਡੀ ਠੇਸ ਪਹੁੰਚ ਰਹੀ ਹੈ ਤੇ ਪਹੁੰਚਾਈ ਜਾ ਰਹੀ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਜਿੰਨੀਆਂ ਵੀ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਨੇ ਤੇ ਜਿਹੜੀਆਂ ਇਲੈਕਸ਼ਨ ਪ੍ਰਣਾਲੀ ਵਿੱਚ ਹਿੱਸਾ ਲੈਣ ਵਾਲੀਆਂ ਰਾਜਨੀਤਿਕ ਪਾਰਟੀਆਂ ਨੇ ਸਿੱਖਾਂ ਦੀਆਂ, ਉਹਨਾਂ ਦੇ ਵਿੱਚ ਵੀ ਇੱਕ ਦੂਜੇ ਪ੍ਰਤੀ ਭਰੋਸੇਯੋਗਤਾ ਤੇ ਵਿਸ਼ਵਾਸ ਦੀ ਜਿਹੜੀ ਅਣਹੋਂਦ ਪੈਦਾ ਹੋ ਗਈ ਆ ਤੇ ਪੰਥ ਨੂੰ ਚੜ੍ਹਦੀ ਕਲਾ 'ਚ ਖੜਨ ਵਾਸਤੇ ਜੋ ਯਤਨ ਹੋਣੇ ਚਾਹੀਦੇ ਸੀ ਉਹਦੇ ਥਾਂ ਇਹ ਸੰਸਥਾਵਾਂ ਤੇ ਪਾਰਟੀਆਂ ਖੁਦ ਹੀ ਢਹਿੰਦੀ ਕਲਾ ਦਾ ਸ਼ਿਕਾਰ ਹੋ ਚੁੱਕੀਆਂ ਨੇ। ਉਸ ਤੋਂ ਅੱਗੇ ਜਿੰਨੀਆਂ ਵੀ ਪੰਥ ਦੀਆਂ ਜਥੇਬੰਦੀਆਂ, ਸਿਆਸੀ ਪਾਰਟੀਆਂ, ਸੰਸਥਾਵਾਂ, ਸੰਪਰਦਾਵਾਂ, ਉਹ ਵੀ ਆਪਸੀ ਏਕਤਾ ਦੇ ਥਾਂ ਬੇਵਿਸ਼ਵਾਸੀ ਦਾ ਸ਼ਿਕਾਰ ਨੇ। ਉਹਨਾਂ 'ਚ ਬੇਵਿਸ਼ਵਾਸੀ ਪੈਦਾ ਹੋ ਚੁੱਕੀ ਆ, ਇੱਕ ਦੂਜੇ ਉੱਤੇ ਭਰੋਸਾ ਨਹੀਂ ਕੀਤਾ ਜਾ ਰਿਹਾ ਤੇ ਬੇਸ਼ੱਕ ਉਹ ਆਪੋ ਆਪਣੇ ਤੌਰ ਦੇ ਉੱਤੇ ਪੰਥ ਦੀ ਚੜ੍ਹਦੀ ਕਲਾ ਲਈ ਹੀ ਕੋਈ ਨਾ ਕੋਈ ਕਦਮ ਚੁੱਕਦੇ ਆ, ਪਰ ਇੱਕ ਸੁਰਤਾ ਦੀ ਘਾਟ ਕਾਰਨ ਆਪਸੀ ਖਿੱਚੋਤਾਣ ਦੇ ਵਿੱਚ ਉਹ ਜੋ ਵੀ ਕਰ ਰਿਹਾ ਉਹ ਵੱਡਾ ਉਹਦਾ ਜਿਹੜੀ ਪਹੁੰਚ ਆ ਉਹ ਆਪਸੀ ਖਿੱਚੋਤਾਣ ਦੇ ਵਿੱਚ ਜਿਹੜੀ ਆ ਉਹ ਪੈ ਜਾਂਦੀ ਆ। ਇਸ ਕਰਕੇ ਇਸ ਹਾਲਾਤ ਦਾ ਦਿੱਲੀ ਦਰਬਾਰ ਤੇ ਹਿੰਦੁਸਤਾਨ ਸਟੇਟ ਜਿਹੜੀ ਆ ਉਹ ਇਹਦਾ ਲਾਹਾ ਲੈ ਰਹੀ ਆ ਤੇ ਪੰਜਾਬ ਦੀਆਂ ਤੇ ਪੰਥ ਦੀਆਂ ਜਿਹੜੀਆਂ ਵਿਰੋਧੀ ਤਾਕਤਾਂ ਨੇ ਉਹ ਵੀ ਇਹਦਾ ਲਾਹਾ ਲੈ ਕੇ ਤੇ ਉਹਨਾਂ ਵਿੱਚ ਹੋਰ ਵੀ ਫੁੱਟ ਦੇ ਬੀਜ ਬੀਜ ਰਹੀਆਂ, ਖਰੀਦੋ ਫਰੋਖਤ ਕਰ ਰਹੀਆਂ, ਅਜਿਹੀਆਂ ਘਿਨਾਉਣੀਆਂ ਹਰਕਤਾਂ ਕਰ ਰਹੀਆਂ ਜਿਹਦੇ ਨਾਲ ਪੰਥਕ ਇੱਕ ਸੁਰਤਾ ਨੂੰ ਤੇ ਪੰਥਕ ਕਾਰਜ ਨੂੰ ਤੇ ਪੰਜਾਬ ਤੇ ਪੰਥ ਨੂੰ ਦਰਪੇਸ਼ ਜਿਹੜੇ ਮਸਲੇ ਆ ਉਹਨਾਂ ਦੇ ਹੱਲ ਦੀ ਪਹੁੰਚ ਨੂੰ ਭਾਰੀ ਨੁਕਸਾਨ ਪਹੁੰਚਦਾ। ਸਾਰਿਆਂ ਦੇ ਵਿੱਚ ਜਿਹੜਾ ਵਿਸ਼ਵਾਸ ਦੀ ਘਾਟ ਆ ਵਿਸ਼ਵਾਸ ਪੈਦਾ ਹੋ ਗਿਆ, ਚਾਹੇ ਇੱਕ ਦੂਜੇ ਪ੍ਰਤੀ ਗਿਲੇ ਸ਼ਿਕਵੇ ਨੇ, ਉਹਨਾਂ ਨੂੰ ਦੂਰ ਕਰਨ ਲਈ ਤੇ ਸਾਰੀਆਂ ਹੀ ਪੰਥਕ ਜਥੇਬੰਦੀਆਂ, ਸੰਸਥਾਵਾਂ, ਦਲਾਂ, ਪਾਰਟੀਆਂ ਤੇ ਮਨੁੱਖੀ ਭਲੇ ਲਈ ਵਿਚਰਦੀਆਂ ਸ਼ਖਸੀਅਤਾਂ ਨੂੰ ਇਕੱਠਿਆਂ ਕਰਨ ਲਈ ਉਹਨਾਂ ਦੇ ਨਾਲ ਵਿਚਾਰ ਗੋਸ਼ਟੀ ਕਰਨੀ
ਉਹਨਾਂ ਦੇ ਨਾਲ ਮੇਲ ਜੋਲ ਕਰਕੇ ਉਹਨਾਂ ਨੂੰ ਇੱਕ ਸੁਰਤਾ ਦੇ ਵਿੱਚ ਪਰੋ ਕੇ ਤੇ ਇੱਕ ਸਾਂਝਾ ਪਲੇਟਫਾਰਮ ਕਾਇਮ ਕਰਨਾ, ਜਿਸ ਪਲੇਟਫਾਰਮ ਦੇ ਉੱਤੇ ਹੀ ਉਹ ਸਾਰੇ ਆਪਣੇ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਆਰਥਿਕ ਮਸਲਿਆਂ ਦਾ ਹੱਲ ਕੱਢ ਸਕਣ। ਸੋ ਇਹ ਯਤਨ ਤੇ ਇਹ ਜਿਹੜਾ ਯਤਨ ਇਹਨੂੰ ਅੱਗੇ ਵਧਾਉਣ ਵਾਸਤੇ 21 ਅਕਤੂਬਰ 2022 ਨੂੰ ਅੰਮ੍ਰਿਤਸਰ ਵਿਖੇ ਪਹਿਲੀ ਵਿਚਾਰ ਗੋਸ਼ਟੀ ਜਿਹੜੀ ਆ ਉਹ ਕੀਤੀ ਜਾਵੇਗੀ ਤੇ ਉਹਦੇ ਵਿੱਚ ਪੰਥ ਦੇ ਜਿਹੜਾ ਸੁਹਿਰਦ ਤਬਕਾ ਵਾ ਪਹਿਲਾਂ ਉਹਨੂੰ ਬੁਲਾਇਆ ਜਾਵੇਗਾ। ਜਿਹੜੀਆਂ ਪੰਥ ਨੂੰ ਸਮਰਪਿਤ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਜਾਵੇਗਾ, ਉਹਨਾਂ ਦੇ ਨੁਮਾਇੰਦੇ ਵੀ ਸ਼ਾਮਲ ਕੀਤੇ ਜਾਣਗੇ ਤੇ ਉਸ ਵਿਚਾਰ ਗੋਸ਼ਟੀ ਦੇ ਵਿੱਚ ਵਿਚਾਰ ਵਟਾਂਦਰਾ ਕਰਕੇ ਅੱਗੇ ਵਧਿਆ ਜਾਵੇਗਾ। ਸਾਡਾ ਜਿਹੜਾ ਫਰਜ਼ ਹੈ, ਸਾਡੀ ਜ਼ਿੰਮੇਵਾਰੀ ਹੈ, ਉਹ ਪਹਿਲਾਂ ਵੀ ਜਦੋਂ ਪੰਥ ਤੇ ਭਾਰੀ ਪਈ ਸੀ, ਜਦੋਂ ਅਸੀਂ ਆਪਣੇ ਘਰ-ਬਾਰ ਛੱਡੇ, ਹਥਿਆਰ ਚੱਕੇ, ਇੱਧਰ ਤੁਰੇ, ਪੰਥ ਦੀ ਅਰਦਾਸ ਸੀ ਪਿੱਛੇ। ਅਸੀਂ ਪੰਥ ਲਈ ਆਏ ਸੀ, ਹੁਣ ਵੀ ਸਾਡਾ ਉਹੀ ਮਕਸਦ ਆ। ਸਾਡਾ ਕੋਈ ਆਪਣਾ ਧੜਾ ਨਹੀਂ, ਕੋਈ ਪਾਰਟੀ ਨਹੀਂ, ਨਾ ਅਸੀਂ ਕੋਈ ਅਹੁਦਾ ਲਿਆ ਨਾ ਲੈਣਾ, ਨਾ ਇਲੈਕਸ਼ਨ ਲੜੀ ਨਾ ਲੜਨੀ। ਸਾਡਾ ਮਤਲਬ ਆ, ਮਕਸਦ ਆ ਕਿ ਪੰਥ ਨੂੰ ਇੱਕ ਸੂਤਰ 'ਚ ਪਰੋਣਾ ਤੇ ਜਿਹੜੀ ਏਕਤਾ ਆ ਉਹ ਗੁਰੂ ਦੇ ਸਿਧਾਂਤ ਤੇ ਹੀ ਹੁੰਦੀ ਆ, ਮਰਿਆਦਾ ਤੇ ਹੁੰਦੀ ਆ, ਗੁਰੂ ਆਸ਼ੇ ਅਨੁਸਾਰ ਹੁੰਦੀ ਆ। ਉੱਥੇ ਲੈ ਕੇ ਆਉਣਾ। ਬੰਦਿਆਂ ਦੀ ਤੇ ਪਾਰਟੀਆਂ ਦੀ ਇੰਨੀ ਅਹਿਮੀਅਤ ਨਹੀਂ ਹੁੰਦੀ। ਅਸਲ ਗੱਲ ਆ ਕਿ ਗੁਰਮਤ ਅਨੁਸਾਰ, ਗੁਰੂ ਆਸ਼ੇ ਅਨੁਸਾਰ, ਸਿਧਾਂਤ ਅਨੁਸਾਰ ਸਭ ਕੁਝ ਲੈ ਕੇ ਆਉਣਾ, ਉਹ ਯਤਨ ਕਰਨਾ ਸਾਡਾ ਉਹ ਫਰਜ਼ ਆ ਤੇ ਅਸੀਂ ਉਹ ਕਰ ਰਹੇ ਹਾਂ। ਸਾਰਿਆਂ ਨੂੰ ਮਿਲਾਂਗੇ, ਹਰ ਕੋਈ ਸਾਡਾ ਹੈ ਤੇ ਸਾਰਿਆਂ ਦੇ ਰਾਹ ਖੁੱਲ੍ਹੇ, ਅਸੀਂ ਹਰ ਦੇ ਦਰ ਤੇ ਜਾਵਾਂਗੇ। ਜਿਹੜੀਆਂ ਵੀ ਪਾਰਟੀਆਂ ਇਲੈਕਸ਼ਨਾਂ ਲਾਉਣੇ ਚਾਹੁੰਦੀਆਂ ਨੇ, ਅਸੀਂ ਇਹੋ ਜਿਹਾ ਇੱਕ ਸੁਰਤਾ ਲਿਆਉਣੀ ਚਾਹੁੰਦੇ ਹਾਂ ਵੀ ਅਸੀਂ ਉਸ ਸੁਰਤਾ ਦੇ ਮੁਤਾਬਕ, ਸਰਵੇ ਦੇ ਮੁਤਾਬਕ ਉਹਨਾਂ ਬੰਦਿਆਂ ਦੀ ਸਿਲੈਕਸ਼ਨ ਕਰਾਂਗੇ ਵੀ ਆਹ ਬੰਦਾ ਜਿਹੜਾ ਵਾ ਯੋਗ ਵਾ, ਇਹਨੂੰ ਪੰਥ ਦੀ ਨੁਮਾਇੰਦਗੀ ਕਰ ਸਕਦਾ ਵਾ, ਇਹ ਪੰਥ ਦੀ ਨੁਮਾਇੰਦਗੀ ਕਰੇ। ਹਰ ਪਾਰਟੀ ਨੂੰ ਅਸੀਂ ਕਹਾਂਗੇ ਉਹ ਪਾਰਟੀ ਸਾਡਾ ਕਹਿਣਾ ਮੰਨੇਗੀ। ਸਾਨੂੰ ਗੁਰੂ ਤੇ ਭਰੋਸਾ ਆ। ਅਸੀਂ ਇਹ ਆਪਣੇ ਪੁਰਾਣੇ ਸਾਥੀ ਜਿਹੜੇ ਸਾਡੇ ਅੱਜ ਰਹਿ ਗਏ ਨੇ ਉਹਨਾਂ ਨੂੰ ਵੀ ਨਾਲ ਜੋੜਾਂਗੇ। ਬਹੁਤ ਸਾਰੇ ਸਾਥੀ ਸਾਡੇ ਜੇ ਰਹਿੰਦੇ ਆ ਉਹ ਵੀ ਨਾਲ ਲਵਾਂਗੇ ਤੇ ਅਸੀਂ ਆਪਣਾ ਕੁੰਡਾ ਇਹੋ ਜਿਹਾ ਕੈਂਪ ਕਰਾਂਗੇ ਕਿ ਉਹਨਾਂ ਨੂੰ ਆਖੀਏ ਵੀ ਇਹ ਤੁਸੀਂ ਭਾਵੇਂ ਕਿਹੜੇ ਦਲ ਨਾਲ ਸੰਬੰਧਿਤ ਤੇ ਤੁਹਾਡੇ ਦਲ ਨਾਲ ਆਹ ਬੰਦਾ ਸੰਬੰਧਿਤ ਜਿਹੜਾ ਇਹ ਬੰਦਾ ਇਹ ਸਿਲੈਕਸ਼ਨ ਦੇ ਵਿੱਚ ਆਉਂਦਾ, ਇਹ ਇਲੈਕਸ਼ਨ ਸ਼੍ਰੋਮਣੀ ਕਮੇਟੀ ਜਾਂ ਇਹ ਮਰਜ਼ਾਦਾ ਦੇ ਵਿੱਚ ਆੜ ਕੇ ਪੰਥ ਦੀ ਸੇਵਾ ਕਰ ਸਕਦਾ ਆ, ਗੁਰੂ ਇਤਿਹਾਸ ਦੇ ਨਾਲ ਜੋੜ ਸਕਦਾ ਸਰਕਾਰ ਨੂੰ, ਉਸ ਬੰਦੇ ਨੂੰ ਅਸੀਂ ਸਿਲੈਕਸ਼ਨ ਦੇ ਤੌਰ ਤੇ ਲਿਆਵਾਂਗੇ। ਕਈ ਦਿਨਾਂ ਦੇ ਸਿਆਸੀ ਰੋਲੇ ਰੱਪੇ ਤੋਂ ਬਾਅਦ ਅਖੀਰ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਿਰੇ ਚੜ੍ਹਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਮਤਾ ਅੱਜ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਗਿਆ। ਹਾਲਾਂਕਿ ਵਿਰੋਧੀ ਧਿਰ ਕਾਂਗਰਸ ਦੇ ਵੱਲੋਂ ਇਸ ਮਤੇ ਦਾ ਵਿਰੋਧ ਕੀਤਾ ਗਿਆ ਤੇ ਕਾਫੀ ਰੌਲਾ ਰੱਪਾ ਵੀ ਵਿਧਾਨ ਸਭਾ 'ਚ ਪਿਆ, ਜਿਸ ਦੇ ਚੱਲਦਿਆਂ ਸਪੀਕਰ ਵੱਲੋਂ ਵਿਰੋਧੀ ਕਾਂਗਰਸ ਧਿਰ ਦੇ ਆਗੂਆਂ ਨੂੰ ਵਿਧਾਨ ਸਭਾ 'ਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਗਿਆ ਤੇ ਬਾਅਦ ਵਿੱਚ ਕਾਂਗਰਸ ਦੇ ਆਗੂਆਂ ਨੂੰ ਵਿਧਾਨ ਸਭਾ ਦੇ ਵਿੱਚੋਂ ਬਾਹਰ ਵੀ ਕੱਢ ਦਿੱਤਾ ਗਿਆ। ਇਸ ਦੌਰਾਨ ਭਗਵੰਤ ਮਾਨ ਨੇ ਕਾਂਗਰਸ ਦੇ ਉੱਤੇ ਗੰਭੀਰ ਦੋਸ਼ ਲਾਇਆ। ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਜਿੱਥੇ ਭਾਜਪਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੈਸਿਆਂ ਦੇ ਨਾਲ ਖਰੀਦਣ ਦੀ ਕੋਸ਼ਿਸ਼ ਕਰ ਰਹੀ ਆ, ਉੱਥੇ ਉਹਨਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਅਤੇ ਭਾਜਪਾ ਮਿਲੇ ਹੋਏ ਨੇ। ਉਹਨਾਂ ਕਿਹਾ ਕਿ ਕਾਂਗਰਸ ਜਿਹੜੀ ਆ ਉਹ ਕੋਈ ਵੀ ਗਤੀਵਿਧੀ ਹਿਮਾਚਲ ਜਾਂ ਗੁਜਰਾਤ ਸੂਬਿਆਂ ਦੇ ਵਿੱਚ ਨਹੀਂ ਕਰ ਰਹੀ ਤਾਂ ਕਿ ਭਾਜਪਾ ਨੂੰ ਉਸ ਦਾ ਫਾਇਦਾ ਹੋ ਸਕੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿੱਚ ਭਰੋਸੇ ਦਾ ਮਤਾ ਪੇਸ਼ ਕੀਤਾ ਗਿਆ। ਮਤੇ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਸਦਨ ਨੂੰ ਮੰਤਰੀ ਮੰਡਲ ਤੇ ਭਰੋਸਾ ਹੈ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਤੇ ਦਾ ਸਮਰਥਨ ਕੀਤਾ ਅਤੇ ਇਸ ਨੂੰ ਪਾਸ ਕਰਨ ਦੀ ਸਿਫਾਰਿਸ਼ ਕੀਤੀ। ਇਸ ਤੋਂ ਪਹਿਲਾਂ ਸਪੀਕਰ ਨੇ ਮੁੜ ਸਦਨ ਨੂੰ 15 ਮਿੰਟ ਲਈ ਮੁਲਤਵੀ ਕਰ ਦਿੱਤਾ ਅਤੇ ਸਟਾਫ ਨੂੰ ਕਾਂਗਰਸੀ ਵਿਧਾਇਕਾਂ ਨੂੰ ਬਾਹਰ ਕੱਢਣ ਦੇ ਹੁਕਮ ਦੀ ਪਾਲਣਾ ਕਰਨ ਲਈ ਕਿਹਾ। ਜਦੋਂ ਮਾਰਸ਼ਲਾਂ ਨੇ ਵਿਧਾਇਕ ਸੁਖਜਿੰਦਰ ਰੰਧਾਵਾ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਤਰਾਜ਼ ਜਤਾਇਆ। ਅੰਤ ਵਿੱਚ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰ ਦਿੱਤਾ ਗਿਆ। ਇਸ ਵਿਧਾਨ ਸਭਾ ਸੈਸ਼ਨ ਨੂੰ ਹੁਣ ਸੋਮਵਾਰ ਤੱਕ ਵਧਾ ਦਿੱਤਾ ਗਿਆ ਹੈ। ਇਸ ਲਈ ਹੁਣ ਹੋਰ 4 ਦਿਨ ਵਿਧਾਨ ਸਭਾ ਦਾ ਸੈਸ਼ਨ ਚੱਲੇਗਾ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਮਿਲੇ ਹੋਏ ਹਨ। ਅਸ਼ੋਕ ਗਹਿਲੋਤ ਜੀ ਨੂੰ ਕਹਿੰਦੇ ਨੈਸ਼ਨਲ ਪਾਰਟੀ ਦਾ ਚੇਅਰਮੈਨ ਬਣ ਜਾ।
ਪਾਰਟੀ ਦੀ ਹਾਲਤ ਦੇਖੋ ਕਾਂਗਰਸ ਦੀ, ਕਿ ਉਹਦਾ ਕੋਈ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਸਰ। ਕਹਿੰਦਾ ਮੈਂ ਨਹੀਂ ਬਣਦਾ, ਮੈਂ ਤਾਂ ਰਾਜਸਥਾਨ ਦਾ ਮੁੱਖ ਮੰਤਰੀ ਰਹੂੰਗਾ। ਉਹ ਇੱਕ ਬੰਦੇ ਦਾ ਮੈਨੂੰ ਫੋਨ ਆਇਆ, ਉਹ ਕਹਿੰਦਾ ਵੀ ਰਾਜਸਥਾਨ 'ਚ ਕੀ ਰੌਲਾ ਪੈ ਗਿਆ। ਮੈਂ ਕਿਹਾ ਵੀ ਐਂ ਪੈ ਗਿਆ, ਜਿਹੜਾ ਮੁੱਖ ਮੰਤਰੀ ਹੈ ਉਹ ਕਹਿੰਦਾ ਵੀ ਮੈਂ ਪ੍ਰਧਾਨ ਨਹੀਂ ਬਣਦਾ ਸਾਰੇ ਮੁਲਕ ਦਾ ਕਾਂਗਰਸ ਦਾ, ਮੈਂ ਤਾਂ ਮੁੱਖ ਮੰਤਰੀ ਰਹੂੰਗਾ। ਉਹ ਕਹਿੰਦਾ ਸਹੀ ਗੱਲ ਹੈ, ਕਹਿੰਦਾ ਜਿਵੇਂ ਕੋਈ ਪਟਵਾਰੀ ਕਹਿੰਦਾ ਹੁੰਦਾ ਮੈਨੂੰ ਕਾਨੂੰਗੋ ਨਾ ਬਣਾ ਦਿਓ ਕਿਤੇ। ਉਹ ਰੌਲਾ ਪੈ ਗਿਆ, ਮੈਂ ਉਹਨੂੰ ਨਹੀਂ ਬਣ ਦਿੰਦਾ, ਮੈਂ ਉਹਨੂੰ ਅੱਜ ਇਹਨਾਂ ਦੀ ਫਲਾਣੇ ਥਾਵੇਂ ਮੀਟਿੰਗ ਹੋਊਗੀ, ਅੱਜ ਫਲਾਣੇ ਥਾਵੇਂ। ਸਰ ਆਖੀਰ ਦੇ ਵਿੱਚ ਮੈਂ ਕਹਿਣਾ ਚਾਹੁੰਦਾ, ਕਾਂਗਰਸੀ ਬੀਜੇਪੀ ਨਾਲ ਰਲੇ ਹੋਏ ਨੇ, ਪੂਰੇ ਦੇਸ਼ 'ਚ ਰਲੇ ਹੋਏ ਨੇ। ਜੇ ਰਲੇ ਹੋਏ ਨਾ ਹੁੰਦੇ ਨਾ, ਇਹ ਮਿਹਨਤ ਕਰਦੇ, ਭਾਰਤ ਜੋੜੋ ਦਾ ਜਿਹੜਾ ਇਹਨਾਂ ਨੇ ਯਾਤਰਾ ਕੀਤੀ ਕਰ ਰਹੇ ਨੇ ਸ਼ੁਰੂ। ਮੈਂ ਸਾਡੇ ਐਮਐਲਏ ਸਾਹਿਬ ਨੂੰ, ਸਾਰੇ ਮੰਤਰੀ ਸਾਹਿਬਾਂ ਨੂੰ ਦੱਸਣਾ ਚਾਹੁੰਦਾ, ਕੱਲ ਨੂੰ ਤੁਹਾਨੂੰ ਮੀਡੀਆ ਵੀ ਪੁੱਛੂਗਾ ਕਿਵੇਂ ਰਲੇ ਹੋਏ ਨੇ। ਜਿਹੜੀ ਭਾਰਤ ਜੋੜੋ ਦੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ 150 ਦਿਨ ਦੀ, ਪਤਾ ਨਹੀਂ 170 ਦਿਨ ਦੀ ਹੈ ਉਹਦੇ 'ਚ ਉਹ ਸਟੇਟਾਂ ਬਿਲਕੁਲ ਹੀ ਹੈ ਨਹੀਂ, ਨੇੜੇ ਤੇੜੇ ਦੀ ਵੀ ਨਹੀਂ ਲੰਘਦੇ ਜਿੱਥੇ ਵੋਟਾਂ ਨੇ, ਨਾ ਗੁਜਰਾਤ ਨਾ ਹਿਮਾਚਲ। ਇਹਦਾ ਮਤਲਬ ਉਹ ਚਾਹੁੰਦੇ ਨੇ ਬੀਜੇਪੀ ਜਿੱਤ ਜੇ, ਆਮ ਆਦਮੀ ਪਾਰਟੀ ਨਾਲ ਅੱਗੇ ਆ ਜੇ। ਸਰ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ, ਪਰ ਇਹਨਾਂ ਦੇ ਮੁਤਾਬਕ ਨਹੀਂ ਚੱਲ ਸਕਦੀ ਦੁਨੀਆ। ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕਾਂ ਨੇ ਪ੍ਰਤਾਪ ਬਾਜਵਾ ਦੀ ਅਗਵਾਈ ਵਿੱਚ ਆਪ ਸਰਕਾਰ ਦੇ ਭਰੋਸੇ ਦਾ ਮਤਾ ਲਿਆਉਣ ਦਾ ਸਖਤ ਵਿਰੋਧ ਕੀਤਾ। ਇਸ ਕਾਰਨ ਉਹਨਾਂ ਸਦਨ ਦੀ ਕਾਰਵਾਈ ਵਿੱਚ ਵੀ ਵਿਘਨ ਪਾਇਆ ਤੇ ਬਾਅਦ ਵਿੱਚ ਕਾਂਗਰਸੀ ਵਿਧਾਇਕਾਂ ਦੇ ਧਰਨੇ ਦੇਣ ਤੋਂ ਪਹਿਲਾਂ ਸਦਨ ਦੇ ਬਾਹਰ ਧਰਨਾ ਦਿੱਤਾ ਅਤੇ ਮਜ਼ਾਹੀਆ ਇਜਲਾਸ ਵੀ ਕੀਤਾ। 25 ਦਿਨ ਚਲਾਓ ਸੈਸ਼ਨ, ਕੀ 1.5 ਘੰਟੇ ਦੀ ਕਾਰਵਾਈ ਨਾਲ ਜੀਐਸਟੀ, ਪਾਵਰ ਤੇ ਸਟਬਲ ਬਰਨਿੰਗ ਦਾ ਜਿਹੜਾ ਕਈ ਸਾਲਾਂ ਦਾ ਲਟਕਦਾ ਰਿਹਾ ਮੁੱਦਾ ਉਹ ਸੋਲਵ ਹੋ ਜਾਏਗਾ? ਨਹੀਂ। ਕੇਵਲ ਬੇਵਕੂਫ ਬਣਾਉਣ ਵਾਸਤੇ ਵਿਧਾਨ ਸਭਾ ਦਾ 70 ਕਰੋੜ ਰੁਪਏ ਦਾ ਕਰਜ਼ਾ ਅੱਜ ਪੰਜਾਬ ਤੇ ਚੜਿਆ ਹੋਇਆ। ਅੱਜ 1 ਕਰੋੜ ਰੁਪਏ ਦਾ ਖਰਚਾ ਅੱਜ ਹੋਰ ਹੋਇਆ। 70 ਬੁਲਾਇਆ ਜਾਂਦਾ ਆਪੋਜੀਸ਼ਨ ਵਾਸਤੇ, ਉਹਦੇ ਸੁਝਾਅ ਲੈਣ ਵਾਸਤੇ, ਨਾ ਕਿ ਚੁਣੇ ਹੋਏ ਲੋਕਾਂ ਵਾਸਤੇ ਜਿਹੜੇ ਆਲਰੇਡੀ ਪਾਰਟੀ ਦੇ ਮੈਂਬਰ ਨੇ, ਜਿਹੜੇ ਕਾਨੂੰਨ ਬਣਾ ਰਹੇ ਨੇ, ਜਿਹੜੇ ਫੈਸਲੇ ਲੈ ਰਹੇ ਨੇ, ਉਹ ਉਹਨਾਂ ਵਾਸਤੇ ਨਹੀਂ ਬਣਾਇਆ ਜਾ ਰਿਹਾ। ਅਸੀਂ ਇਹਦੇ ਵਿੱਚ ਕਮੀਆਂ ਕੱਢਣੀਆਂ ਖੜੇ ਹੋ ਕੇ, ਤੇ ਸਰਕਾਰ ਦਾ ਕੰਮ ਹੁੰਦਾ ਹੈ ਕਿ ਆਪੋਜੀਸ਼ਨ ਨੂੰ ਸੁਣ ਕੇ ਉਹਨਾਂ ਕਮੀਆਂ ਤੇ ਕੁਐਸਚਨ ਮਾਰਕ ਲਾ ਕੇ ਅਗਲੇ ਦਿਨ ਆ ਕੇ ਕਹਿਣ ਕਿ ਬਾਜਵਾ ਸਾਹਿਬ, ਰੰਧਾਵਾ ਸਾਹਿਬ, ਅਸੀਂ ਇਹਦੇ ਵਿੱਚ ਸੁਧਾਰ ਕਰ ਲਿਆ ਤੁਹਾਡੇ ਸੁਜੈਸ਼ਨ ਦੇ ਮੁਤਾਬਕ। ਇਹ ਨਹੀਂ ਵੀ ਚੱਕ ਦਿਓ ਫੱਟੇ, ਕਰ ਦਿਓ ਬਾਹਰ, ਮੈਨੂੰ ਫੈਸਲਾ ਲੈਣਾ ਪਊਗਾ। ਤੁਸੀਂ ਮਾਲਕ ਹੋ, ਲੈ ਲਓ ਫੈਸਲਾ ਜੋ ਲੈਣਾ ਹੈ। ਠੀਕ ਹੈ, ਖਹਿਰਾ ਸਾਹਿਬ ਨੇ ਮੈਂ ਮੋਸ਼ਨ ਵੀ ਮੂਵ ਕੀਤਾ ਕਿ ਅਗਰ ਸਪੀਕਰ ਸਾਹਿਬ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਾ ਚਾਹੁੰਦੇ ਹੋ, ਵਿਖਾਓ, ਦੁਬਾਰੇ ਵਿਖਾਓ ਪੰਜਾਬ ਦੀ ਜਨਤਾ ਨੂੰ, ਭੰਗ ਕਰੋ ਪੰਜਾਬ ਦੀ ਵਿਧਾਨ ਸਭਾ, ਚੁਣਾਵ ਲੜਾਂਗੇ। ਨਾਲੇ ਤੁਹਾਨੂੰ ਪਤਾ ਲੱਗ ਜੂਗਾ ਵੀ ਕਾਂਗਰਸ ਖਤਮ ਹੋ ਗਈ ਹੈ ਕਿ ਝਾੜੂ ਖਤਮ ਹੋ ਗਿਆ, ਪਤਾ ਲੱਗ ਜੂਗਾ। ਭਾਰਤ ਦੇ ਵਿੱਚ ਮੁਸਲਿਮ ਆਰਗੇਨਾਈਜੇਸ਼ਨ ਪੋਪੂਲਰ ਫਰੰਟ ਆਫ ਇੰਡੀਆ ਦੇ ਉੱਤੇ ਲਗਾਤਾਰ ਭਾਰਤੀ ਜਾਂਚ ਏਜੰਸੀਆਂ ਦਾ ਜਿਹੜਾ ਸ਼ਿਕੰਜਾ ਆ ਉਹ ਕੱਸਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਪਿਛਲੇ ਦਿਨੀ 22 ਸਤੰਬਰ ਨੂੰ ਹੀ ਜਿਹੜਾ 100 ਦੇ ਕਰੀਬ ਜਿਹੜੇ ਪੀਐਫਆਈ ਲੀਡਰ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਵੱਖੋ-ਵੱਖ ਸੂਬਿਆਂ ਦੇ ਵਿੱਚੋਂ, ਤੇ ਅੱਜ ਫਿਰ ਭਾਰਤ ਦੀ ਕੌਮੀ ਜਾਂਚ ਏਜੰਸੀ ਅਤੇ ਸੂਬਾ ਸਰਕਾਰਾਂ ਦੇ ਵੱਲੋਂ 9 ਦੇ ਕਰੀਬ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ ਪੋਪੂਲਰ ਫਰੰਟ ਆਫ ਇੰਡੀਆ ਦੇ ਨਾਲ ਜੁੜੇ ਜਿਹੜੇ ਅਹੁਦੇਦਾਰ ਨੇ ਜਾਂ ਜਿਹੜੇ ਸਮਰਥਕ ਨੇ ਉਹਨਾਂ ਦੇ ਘਰਾਂ ਦੇ ਉੱਤੇ ਜਾਂ ਟਿਕਾਣਿਆਂ ਦੇ ਉੱਤੇ ਛਾਪੇ ਮਾਰੇ ਗਏ ਨੇ। ਦੱਸਿਆ ਜਾ ਰਿਹਾ ਹੈ ਕਿ 100 ਦੇ ਕਰੀਬ ਹੋਰ ਜਿਹੜੇ ਪੀਐਫਆਈ ਸਮਰਥਕ ਤੇ ਆਗੂ ਨੇ ਉਹਨਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਕੌਮੀ ਜਾਂਚ ਏਜੰਸੀ ਨੇ ਦਹਿਸ਼ਤੀ ਕਾਰਵਾਈਆਂ ਕਰਨ ਸੰਬੰਧੀ ਅੱਜ ਪੋਪੂਲਰ ਫਰੰਟ ਆਫ ਇੰਡੀਆ ਤੇ ਉਸ ਨਾਲ ਜੁੜੀਆਂ ਜਥੇਬੰਦੀਆਂ ਦੇ ਟਿਕਾਣਿਆਂ ਤੇ ਦੂਜੀ ਵਾਰ ਛਾਪੇ ਮਾਰੇ। ਇਹ ਛਾਪੇ 9 ਰਾਜਾਂ ਵਿੱਚ ਮਾਰੇ ਗਏ, ਜਿਸ ਦੌਰਾਨ ਪੀਐਫਆਈ ਦੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪ੍ਰਾਪਤ ਵੇਰਵਿਆਂ ਮੁਤਾਬਕ 90 ਦੇ ਕਰੀਬ ਮੁਸਲਿਮ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰਕਾਰ ਦਾ ਦੋਸ਼ ਹੈ ਕਿ ਇਹ ਸੰਗਠਨ ਰੈਡੀਕਲ ਇਸਲਾਮ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਟੈਰਰ ਫੰਡਿੰਗ ਕਰ ਰਿਹਾ ਹੈ। ਅੱਜ ਕਰਨਾਟਕ, ਗੁਜਰਾਤ, ਦਿੱਲੀ, ਮਹਾਰਾਸ਼ਟਰ, ਆਸਾਮ ਅਤੇ ਮੱਧ ਪ੍ਰਦੇਸ਼ ਵਿੱਚ ਜ਼ਿਆਦਾ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਭਾਰਤ ਦੀ ਕੌਮੀ ਜਾਂਚ ਏਜੰਸੀ NIA ਪੀਐਫਆਈ ਨਾਲ ਸੰਬੰਧਿਤ 19 ਕੇਸਾਂ ਦੀ ਜਾਂਚ ਕਰ ਰਹੀ ਹੈ। 22 ਸਤੰਬਰ ਨੂੰ NIA ਅਤੇ ਹੋਰ ਭਾਰਤੀ ਏਜੰਸੀਆਂ ਵੱਲੋਂ ਪੀਐਫਆਈ ਤੇ ਛਾਪੇਮਾਰੀ ਕੀਤੀ ਗਈ ਸੀ, ਜਿਸ ਵਿੱਚ 106 ਪੀਐਫਆਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਦੇ ਵਿੱਚ ਦਰਿਆਈ ਪਾਣੀਆਂ ਦਾ ਇੱਕ ਵੱਡਾ ਮਸਲਾ ਹੈ ਤੇ ਪੰਜਾਬ ਲਗਾਤਾਰ ਆਪਣੇ ਦਰਿਆਈ ਪਾਣੀਆਂ ਦੇ ਹੱਕ ਦੇ ਲਈ ਲੜਾਈ ਲੜਦਾ ਆ ਰਿਹਾ ਹੈ।
ਇਸ ਸੰਘਰਸ਼ ਦੇ ਲਈ ਪੰਜਾਬ ਦੇ ਕਈ ਨੌਜਵਾਨਾਂ ਨੇ ਆਪਣੀਆਂ ਜਾਨਾਂ ਵੀ ਦਾਅ 'ਤੇ ਲਾਈਆਂ ਨੇ ਤੇ ਲੰਮਾ ਸਿਆਸੀ ਸੰਘਰਸ਼ ਵੀ ਪੰਜਾਬ ਦੇ ਲੋਕਾਂ ਨੇ ਲੜਿਆ ਹੈ। ਪਰ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਕਿ ਜਿੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਸ ਦੇ ਉੱਤੇ ਪਹਿਲਾਂ ਹੀ ਪੰਜਾਬ ਨੂੰ ਇਤਰਾਜ਼ ਸੀ, ਜਿਸ ਦੀ ਸਥਾਪਨਾ 'ਤੇ ਪੰਜਾਬ ਨੂੰ ਇਤਰਾਜ਼ ਸੀ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਹੱਕ ਨੂੰ ਡਿਲਿਊਟ ਕਰਕੇ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰਾਹੀਂ ਕੇਂਦਰ ਨੇ ਇੱਕ ਵੱਡਾ ਗਲਬਾ ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਪਾ ਲਿਆ ਸੀ। ਪਰ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼, ਜਿਸ ਦੀ ਕਿ BBMP ਦੇ ਵਿੱਚ ਜਿਸ ਦਾ ਹੱਕ ਵੀ ਨਹੀਂ ਸੀ ਬਣਦਾ ਪਾਣੀ ਦੇ ਉੱਤੇ, ਪਰ ਬਿਨਾਂ ਹੱਕ ਤੋਂ ਹੀ ਜਿਹੜਾ ਆ ਮੁਫਤ ਦੇ ਵਿੱਚ ਇੱਕ ਵੱਡੀ ਮਾਤਰਾ ਦੇ ਵਿੱਚ ਹਿਮਾਚਲ ਨੂੰ BBMP ਤੋਂ ਪਾਣੀ ਦਿੱਤਾ ਗਿਆ ਹੈ। ਪ੍ਰਾਪਤ ਵੇਰਵਿਆਂ ਦੇ ਮੁਤਾਬਕ 358 ਕਿਊਸੈਕ ਪਾਣੀ ਜਿਹੜਾ ਆ ਉਹ ਪਿਛਲੇ 45 ਸਾਲ ਲਗਭਗ 4.5 ਦਹਾਕਿਆਂ ਦੇ ਵਿੱਚ ਬਿਨਾਂ ਕਿਸੇ ਅਵਜ਼ਾਨੇ ਤੋਂ, ਬਿਨਾਂ ਕਿਸੇ ਰਕਮ ਤੋਂ ਹਿਮਾਚਲ ਨੂੰ ਦਿੱਤਾ ਗਿਆ ਹੈ। ਤੇ ਹੁਣ ਜਦੋਂ BBMP ਦੇ ਵਿੱਚ ਜਿਹੜੀ ਪੰਜਾਬ ਦੀ ਸਥਾਈ ਮੈਂਬਰਸ਼ਿਪ ਸੀ, ਜਿਹੜਾ ਇੱਕ ਪੰਜਾਬ ਦਾ ਮੈਂਬਰ ਪਾਵਰ ਹੁੰਦਾ ਸੀ, ਉਸ ਦੀ ਮੈਂਬਰਸ਼ਿਪ ਵੀ ਜਿਹੜੀ ਖਤਮ ਹੋ ਗਈ ਹੈ, ਉਸ ਦੀ ਮਿਆਦ ਖਤਮ ਹੋ ਗਈ ਹੈ ਤੇ ਕੇਂਦਰ ਸਰਕਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕਰਕੇ ਹੁਣ ਅਜਿਹੇ ਹਾਲਾਤ ਬਣਾ ਦਿੱਤੇ ਗਏ ਨੇ ਜਿਨ੍ਹਾਂ ਦੇ ਚੱਲਦਿਆਂ ਹੁਣ ਪੰਜਾਬ ਦਾ ਕੋਈ ਵੀ ਜਿਹੜਾ ਨੁਮਾਇੰਦਾ ਆ ਉਹ BBMP ਦੇ ਵਿੱਚ ਨਹੀਂ ਰਹੇਗਾ। ਤੇ ਇਸ ਤੋਂ ਬਾਅਦ ਇਹ ਤੋਖਲੇ ਹੋਰ ਵੱਧ ਗਏ ਨੇ ਕਿ ਹੁਣ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਦਾ ਜਿਹੜਾ ਦਰਿਆਈ ਪਾਣੀ ਦਾ ਹਿੱਸਾ ਆ ਉਸ ਦਾ ਹੋਰ ਵੱਧ ਜਿਹੜਾ ਹਿੱਸਾ ਆ ਉਹ ਜਾਣ ਦੀਆਂ ਸੰਭਾਵਨਾਵਾਂ ਬਣ ਗਈਆਂ ਨੇ ਤੇ ਇਸ ਨੂੰ ਪੰਜਾਬ ਦੇ ਹੱਕ ਦੇ ਉੱਤੇ ਇੱਕ ਵੱਡਾ ਡਾਕਾ ਸਮਝਿਆ ਜਾ ਰਿਹਾ ਹੈ। ਪੰਜਾਬ ਦੇ ਸਿਆਸਤਦਾਨਾਂ ਵੱਲੋਂ ਪੰਜਾਬ ਦੇ ਹੱਕਾਂ ਤੇ ਪਵਾਏ ਡਾਕੇ ਦਾ ਇੱਕ ਹੋਰ ਗੰਭੀਰ ਮਸਲਾ ਸਾਹਮਣੇ ਆਇਆ ਹੈ। ਖੁਲਾਸਾ ਹੋਇਆ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਪਿਛਲੇ 45 ਸਾਲਾਂ ਤੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪਾਣੀ ਮੁਫਤ ਦਿੱਤਾ ਜਾ ਰਿਹਾ ਹੈ। ਬਿਨਾਂ ਹਿੱਸੇਦਾਰੀ ਤੋਂ ਹੀ ਹਿਮਾਚਲ ਪ੍ਰਦੇਸ਼ ਨੂੰ 358 ਕਿਊਸੈਕ ਪਾਣੀ ਮੁਫਤ ਦਿੱਤਾ ਗਿਆ ਹੈ। ਇਹ ਮਸਲਾ ਹੁਣ ਹੋਰ ਗੰਭੀਰ ਹੋ ਗਿਆ ਹੈ ਜਦੋਂ ਅੱਜ ਤੋਂ BBMP ਪੂਰਨ ਰੂਪ ਵਿੱਚ ਭਾਰਤ ਦੀ ਕੇਂਦਰ ਸਰਕਾਰ ਦੇ ਕੰਟਰੋਲ ਅਧੀਨ ਆ ਗਿਆ ਹੈ, ਕਿਉਂਕਿ BBMP ਵਿੱਚੋਂ ਅੱਜ ਪੰਜਾਬ ਦੀ ਸਥਾਈ ਨੁਮਾਇੰਦਗੀ ਖਤਮ ਹੋ ਗਈ ਹੈ। BBMP ਵਿੱਚ ਮੈਂਬਰ ਜੋ ਪੰਜਾਬ ਦੀ ਨੁਮਾਇੰਦਗੀ ਕਰਦੇ ਸੀ, ਉਹਨਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਉਹਨਾਂ ਨੇ ਚਾਰਜ ਛੱਡ ਦਿੱਤਾ ਹੈ। ਜਦਕਿ ਪਹਿਲਾਂ ਇਹ ਮੈਂਬਰ ਹਮੇਸ਼ਾ ਪੰਜਾਬ ਤੋਂ ਹੁੰਦਾ ਸੀ, ਪਰ 23 ਫਰਵਰੀ ਨੂੰ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ BBMP 'ਚੋਂ ਪੰਜਾਬ ਅਤੇ ਹਰਿਆਣਾ ਦੀ ਸਥਾਈ ਪ੍ਰਤੀਨਿਧਤਾ ਖਤਮ ਕਰ ਦਿੱਤੀ ਸੀ। ਨਵੇਂ ਮੈਂਬਰਾਂ ਦੀ ਨਿਯੁਕਤੀ ਲਈ ਇਸ ਤਰ੍ਹਾਂ ਦੀ ਯੋਗਤਾ ਅਤੇ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ ਕਿ ਪੰਜਾਬ 'ਚੋਂ ਕਦੇ ਵੀ ਕੋਈ ਮੈਂਬਰ ਨਿਯੁਕਤ ਨਹੀਂ ਹੋ ਸਕੇਗਾ। ਵੇਰਵੇ ਅਨੁਸਾਰ ਭਾਖੜਾ ਨੰਗਲ ਐਗਰੀਮੈਂਟ 1959 ਅਤੇ ਅੰਤਰਰਾਜੀ ਐਗਰੀਮੈਂਟ ਮਿਤੀ 31 ਦਸੰਬਰ 1981 ਤਹਿਤ BBMP ਦੇ ਪਾਣੀਆਂ 'ਚ ਪੰਜਾਬ, ਹਰਿਆਣਾ ਤੇ ਰਾਜਸਥਾਨ ਸੂਬੇ ਦੀ ਹਿੱਸੇਦਾਰੀ ਹੈ, ਜਦੋਂ ਕਿ ਹਿਮਾਚਲ ਪ੍ਰਦੇਸ਼ ਨੂੰ BBMP 'ਚੋਂ ਕੋਈ ਐਲੋਕੇਸ਼ਨ ਨਹੀਂ ਹੈ। ਹੈਰਾਨੀ ਵਾਲੇ ਤੱਥ ਇਹ ਹਨ ਕਿ ਹਿਮਾਚਲ ਪ੍ਰਦੇਸ਼ 23 ਫਰਵਰੀ 1978 ਤੋਂ ਲੈ ਕੇ ਹੁਣ ਤੱਕ 359 ਕਿਊਸੈਕ ਪਾਣੀ ਮੁਫਤ ਵਿੱਚ ਲੈ ਚੁੱਕਾ ਹੈ। ਸਿੰਜਾਈ ਮਹਿਕਮੇ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਏਜੰਡੇ ਆਈਟਮ ਦੇ ਮੁਲਤਵੀ ਹੋਣ ਮਗਰੋਂ ਵੀ ਪੱਤਰ ਲਿਖ ਕੇ ਵਿਰੋਧ ਕੀਤਾ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਪਹਿਲਾਂ ਹੀ ਪਲੀਤ ਹੋ ਰਿਹਾ ਹੈ ਅਤੇ ਕਿਸੇ ਨੂੰ ਵੀ ਵਾਧੂ ਪਾਣੀ ਦੇਣ ਦੀ ਸਮਰੱਥਾ ਨਹੀਂ ਹੈ। ਹਿਮਾਚਲ ਪ੍ਰਦੇਸ਼ ਦੀ ਤਾਜ਼ਾ ਮੰਗ ਤੇ ਹਰਿਆਣਾ ਤੇ ਰਾਜਸਥਾਨ ਨੇ ਵੀ ਪੰਜਾਬ ਦੇ ਵਿਰੋਧ ਦਾ ਸਮਰਥਨ ਕੀਤਾ, ਜਿਸ ਵਜੋਂ 44 ਸਾਲਾਂ ਮਗਰੋਂ ਹਿਮਾਚਲ ਪ੍ਰਦੇਸ਼ ਨੂੰ ਮੁਫਤ ਪਾਣੀ ਦੇਣ ਦੀ ਕੜੀ ਟੁੱਟ ਸਕੀ ਹੈ। BBMP ਦੇ ਚੇਅਰਮੈਨ ਦੇਵਿੰਦਰ ਕੁਮਾਰ ਹਿਮਾਚਲ ਪ੍ਰਦੇਸ਼ ਤੋਂ ਸਨ, ਜਿਨ੍ਹਾਂ ਨੇ ਆਪਣੇ ਕਾਰਜਕਾਲ ਅਪ੍ਰੈਲ 2017 ਤੋਂ ਜੁਲਾਈ 2020 ਦੌਰਾਨ ਹਿਮਾਚਲ ਪ੍ਰਦੇਸ਼ ਨੂੰ ਬਿਨਾਂ ਹਿੱਸੇਦਾਰੀ ਤੋਂ ਮੁਫਤ ਵਿੱਚ ਕਰੀਬ 62 ਕਿਊਸੈਕ ਪਾਣੀ ਦਿੱਤਾ। ਮਾਹਿਰ ਆਖਦੇ ਹਨ ਕਿ ਇੱਕ ਪੂਰੀ ਨਹਿਰ ਜਿੰਨਾ ਪਾਣੀ 4.5 ਦਹਾਕਿਆਂ ਵਿੱਚ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਨੂੰ ਇਹ ਪਾਣੀ ਥੋੜਾ ਕਰਕੇ ਦਿੱਤਾ ਗਿਆ ਹੈ। ਅਕਾਲੀ ਭਾਜਪਾ ਗੱਠਜੋੜ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹਿਮਾਚਲ ਪ੍ਰਦੇਸ਼ ਨੂੰ 145 ਕਿਊਸੈਕ ਪਾਣੀ ਮੁਫਤ ਦਿੱਤਾ ਗਿਆ, ਜਦੋਂ ਕਿ ਕਾਂਗਰਸ ਦੇ 5 ਸਾਲਾਂ ਦੇ ਕਾਰਜਕਾਲ ਦੌਰਾਨ 115 ਕਿਊਸੈਕ ਪਾਣੀ ਮੁਫਤ 'ਚ ਹਿਮਾਚਲ ਪ੍ਰਦੇਸ਼ ਨੂੰ ਦਿੱਤਾ ਗਿਆ। ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਸ਼ਹਿਰ ਮੋਹਾਲੀ ਦੇ ਵਿੱਚ ਸਥਿਤ ਗੁਰਦੁਆਰਾ ਅੰਬ ਸਾਹਿਬ ਦਾ ਇੱਕ ਵੱਡਾ ਮਾਮਲਾ ਸਾਹਮਣੇ ਆਇਆ। ਬੀਤੇ ਕੱਲ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਇੱਕ ਬਹੁਤ ਕਰੋੜੀ ਕੀਮਤ ਦੀ ਜ਼ਮੀਨ ਜਿਹੜੀ ਆ ਉਹ ਨਿਲਾਮ ਕੀਤੀ ਜਾ ਰਹੀ ਸੀ, ਵੇਚੀ ਜਾ ਰਹੀ ਸੀ। ਤਾਂ ਇਸ ਦਾ ਜਦੋਂ ਪੰਥਕ ਜਥੇਬੰਦੀਆਂ ਨੂੰ ਪਤਾ ਲੱਗਿਆ ਤੇ ਪੰਥਕ ਜਥੇਬੰਦੀਆਂ ਨੇ ਮੌਕੇ ਤੇ ਪਹੁੰਚ ਕੇ ਇਸ ਨਿਲਾਮੀ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸ ਨਿਲਾਮੀ ਨੂੰ ਫਿਲਹਾਲ ਰੋਕ ਦਿੱਤਾ ਹੈ। ਅਸੀਂ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਜਿਹੜਾ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਅੰਬ ਸਾਹਿਬ, ਉਹਦੀ ਜਿਹੜੀ ਬਹੁਤ ਕਰੋੜੀ ਜਿਹੜੀ ਜ਼ਮੀਨ ਹੈ ਉਹਨੂੰ ਵੇਚਿਆ ਜਾ ਰਿਹਾ, ਜਿਸ ਗੱਲ ਦਾ ਲੈ ਕੇ ਸਿੱਖ ਸੰਗਤਾਂ ਦੇ ਅੰਦਰ ਭਾਰੀ ਰੋਸ ਸੀਗਾ ਕਿ ਸਾਡੇ ਗੁਰੂ ਘਰਾਂ ਦੀ ਜ਼ਮੀਨਾਂ ਤੁਸੀਂ ਪਹਿਲਾਂ ਵੀ ਬਹੁਤ ਵੇਚ ਲੀਆਂ ਨੇ, ਹੁਣ ਫੇਰ ਵੇਚਣ ਜਾ ਰਹੇ ਹੋ, ਕਿਉਂਕਿ ਇੱਥੇ ਜ਼ਿਲ੍ਹੇ ਦੇ ਵਿੱਚ ਪ੍ਰਾਪਰਟੀ ਦੇ ਜ਼ਮੀਨਾਂ ਦੇ ਰੇਟ ਬਹੁਤ ਹਾਈ ਨੇ। ਇਹ ਉਹਦਾ ਮੁਨਾਫਾ ਲੈਣ ਦੇ ਲਈ ਕੋਡੀਆਂ ਦੇ ਭਾਅ 'ਤੇ ਸਾਡੀ ਜ਼ਮੀਨਾਂ ਵੇਚ ਰਹੇ ਨੇ, ਜਿਹੜੀਆਂ ਬੇਸ਼ਕੀਮਤੀ ਨੇ, ਕੋਈ ਉਹਨੂੰ ਵੇਚਣ ਦਾ ਅਧਿਕਾਰ ਹੀ ਨਹੀਂ। ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਜਿਹਦੀ ਵਿਰਾਸਤ ਹੈ ਲਿਖਤੀ ਰੂਪ ਦੇ ਵਿੱਚ, ਉਹ ਜ਼ਮੀਨਾਂ ਨੂੰ ਵੇਚਿਆ ਜਾ ਰਿਹਾ। ਇਸ ਲਈ ਅਸੀਂ ਇੱਥੇ ਇਕੱਤਰਤ ਹੋਏ ਹਾਂ। ਇਹ ਜ਼ਮੀਨਾਂ ਨੂੰ ਬਿਲਕੁਲ ਕਿਸੇ ਵੀ ਕੀਮਤ ਦੇ ਉੱਤੇ ਨਹੀਂ ਵੇਚਣ ਦਿੱਤਾ ਜਾਵੇਗਾ।
ਅਸੀਂ ਕੱਲ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਸਾਰੇ ਸੰਗਤਾਂ ਨੂੰ ਜੋੜ ਕੇ ਅੱਜ ਸਾਰੇ ਹੀ ਅਲੱਗ-ਅਲੱਗ ਵੱਖ-ਵੱਖ ਜਥੇਬੰਦੀਆਂ ਦੇ ਲੋਕ ਇੱਥੇ ਸ਼ਾਮਲ ਹੋਏ ਨੇ ਤੇ ਉਹਨਾਂ ਨੇ ਵਿਰੋਧ ਕੀਤਾ ਕਿ ਇਹ ਜੋ ਬੋਲੀ ਹੈ ਕੈਂਸਲ ਕਰਵਾਈ ਜਾਵੇ। ਔਰ ਕੱਲ ਤੋਂ ਹੀ ਇਹ ਸਰਕਾਰ ਦੇ ਸ਼੍ਰੋਮਣੀ ਕਮੇਟੀ ਦੇ ਉੱਪਰ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਤੇ ਉਸ ਨੂੰ ਦੇਖਦੇ ਹੋਏ ਇਹਨਾਂ ਨੇ ਬੋਲੀ ਕੈਂਸਲ ਕਰ ਦਿੱਤੀ ਹੈ। ਪਰ ਅੱਜ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਸਖਤ ਫੈਸਲਾ ਲਵਾਂਗੇ ਕਿ ਉਸ ਜ਼ਮੀਨ ਨੂੰ ਅੱਗੇ ਵਾਸਤੇ ਵੀ ਰਕਮਾਉਣ ਵਾਸਤੇ ਸਿੱਖ ਸੰਸਥਾਵਾਂ ਇਕੱਠੀਆਂ ਹੋ ਕੇ ਇੱਕ ਹੰਬਲਾ ਮਾਰਨਗੀਆਂ ਕਿ ਉੱਥੇ ਇੱਕ ਵਿਦਿਅਕ ਅਦਾਰਾ ਜਾਂ ਕੋਈ ਸਿੱਖ ਇੰਸਟੀਚਿਊਟ ਖੜਾ ਕੀਤਾ ਜਾਏ ਤੇ ਤਾਂ ਕਿ ਸਰਕਾਰ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦਾ ਕੋਈ ਵਰਤਾਰਾ ਨਾ ਕਰ ਸਕੇ। ਮੱਤੇਵਾੜਾ ਜੰਗਲ ਦੇ ਨੇੜੇ ਲੱਗਣ ਜਾ ਰਹੇ ਟੈਕਸਟਾਈਲ ਇੰਡਸਟਰੀਅਲ ਪਾਰਕ ਨੂੰ ਰੋਕਣ ਦੇ ਸੰਘਰਸ਼ ਨੇ ਪੰਜਾਬ ਦੇ ਵਿੱਚ ਇੱਕ এনवायरमेंट ਪ੍ਰਤੀ ਵੱਡੀ ਚੇਤਨਾ ਪੈਦਾ ਕੀਤੀ ਹੈ, ਜਿਸ ਤੋਂ ਬਾਅਦ ਹੁਣ ਜ਼ੀਰਾ ਦੇ ਨੇੜੇ ਮਾਲਬਰੋਸ ਸ਼ਰਾਬ ਫੈਕਟਰੀ ਦੇ ਖਿਲਾਫ ਲੋਕਾਂ ਦਾ ਇੱਕ ਵੱਡਾ ਸੰਘਰਸ਼ ਚੱਲ ਰਿਹਾ ਆ। ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਫੈਕਟਰੀ ਨੇ ਬੋਰਵੈਲ ਦੇ ਰਾਹੀਂ ਜਿਹੜਾ ਪਲੀਤ ਪਾਣੀ ਆ, ਜਿਹੜਾ ਪੋਲਿਊਟਡ ਵਾਟਰ ਆ, ਉਹ ਧਰਤੀ ਦੇ ਹੇਠ ਭੇਜਿਆ, ਜਿਸ ਦੇ ਚੱਲਦਿਆਂ ਹੁਣ ਨੇੜਲੇ ਪਿੰਡਾਂ ਦੇ ਵਿੱਚ ਜਿਹੜੇ ਬੋਰ ਨੇ ਉਹ ਸਾਰਾ ਉਹਨਾਂ ਦਾ ਪਾਣੀ ਖਰਾਬ ਹੋ ਚੁੱਕਿਆ ਤੇ ਲੋਕ ਇਸ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਨੇ। ਪਰ ਪੰਜਾਬ ਸਰਕਾਰ ਅਤੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਜਿਹੜਾ ਆ ਇਸ ਫੈਕਟਰੀ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ, ਜਿਸ ਦੇ ਚੱਲਦਿਆਂ ਲਗਭਗ 60 ਦਿਨਾਂ ਤੋਂ ਇਹ ਜਿਹੜਾ ਸੰਘਰਸ਼ ਆ ਉਹ ਲਗਾਤਾਰ ਜਾਰੀ ਹੈ ਤੇ ਇਲਾਕੇ ਦੇ ਲੋਕਾਂ ਦੇ ਵੱਲੋਂ ਇਸ ਫੈਕਟਰੀ ਦੇ ਖਿਲਾਫ ਬੀਤੇ ਦਿਨੀ ਇੱਕ ਵੱਡਾ ਰੋਸ ਮਾਰਚ ਕੀਤਾ ਗਿਆ, ਜਿਸ ਦੇ ਵਿੱਚ ਸੈਂਕੜੇ ਲੋਕ ਟਰੈਕਟਰ ਅਤੇ ਹੋਰ ਸਾਧਨਾਂ ਦੇ ਰਾਹੀਂ ਸ਼ਾਮਲ ਹੋਏ ਤੇ ਹੁਣ 3 ਅਕਤੂਬਰ ਵਾਲੇ ਦਿਨ ਉਸ ਥਾਂ ਦੇ ਉੱਤੇ ਇੱਕ ਪੰਜਾਬ ਪੱਧਰ ਦੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਤਾਂ ਕਿ ਸਰਕਾਰ ਤੇ ਦਬਾਅ ਬਣਾ ਕੇ ਇਸ ਫੈਕਟਰੀ ਨੂੰ ਬੰਦ ਕਰਵਾਇਆ ਜਾ ਸਕੇ। ਪੰਜਾਬ ਦੇ ਸਮੂਹ ਪੰਜਾਬ ਦਰਦੀ ਵੀਰਾਂ ਨੂੰ ਬੇਨਤੀ ਕਰ ਰਿਹਾ ਕਿ ਸਾਂਝਾ ਮੋਰਚਾ ਜੀਰਾ ਵੱਲੋਂ ਜੋ ਸ਼ਰਾਬ ਫੈਕਟਰੀ ਅੱਗੇ 3 ਅਕਤੂਬਰ ਨੂੰ ਪੰਜਾਬ ਪੱਧਰਿਆ ਧਰਨਾ ਲਾਇਆ ਜਾ ਰਿਹਾ, ਉਹਦੇ ਵਿੱਚ ਆਪਾਂ ਵੱਧ ਚੜ੍ਹ ਕੇ ਸਾਥ ਦਈਏ, ਕਿਉਂਕਿ ਉਸ ਸ਼ਰਾਬ ਫੈਕਟਰੀ ਦੇ ਕਾਰਨ ਨੇੜੇ ਦੇ ਪਿੰਡਾਂ ਦਾ ਜਿਹੜਾ ਥੱਲੇ ਵਾਲੇ ਪੱਤਨਾਂ ਦਾ ਪਾਣੀ ਜਿਹੜਾ ਖਰਾਬ ਨਿਕਲਿਆ। ਪਿਛਲੇ ਦਿਨੀ ਆਪਾਂ ਦੇਖਿਆ ਮਈਆਂ ਵਾਲਾ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਬੋਰ ਕੀਤਾ 650 ਪੱਤਨ ਤੋਂ ਲਾਹਣ ਵਰਗਾ ਪਾਣੀ ਨਿਕਲਿਆ। 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਸਥਾਨਕ ਲੋਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਫੈਕਟਰੀ ਅੱਗੇ। ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕੀ। ਸੁੱਤੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਆਪਾਂ ਸਾਰੇ ਹੀ ਲੋਕ ਪੰਜਾਬ ਦਰਦੀ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਵੱਧ ਚੜ੍ਹ ਕੇ ਆਪਾਂ 3 ਅਕਤੂਬਰ ਨੂੰ ਮਸੂਰਵਾਲ ਸ਼ਰਾਬ ਫੈਕਟਰੀ ਦੇ ਜਿਹੜਾ ਸਥਾਨਕ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਉਹ ਸ਼ਮੂਲੀਅਤ ਕਰੀਏ। ਆਸ ਕਰਦੇ ਵੀ ਸਾਰੇ ਪੰਜਾਬ ਦੇ ਦਰਦਮੰਦ ਲੋਕ ਉਹ ਸ਼ਾਮਲ ਹੋਣਗੇ। ਸ਼੍ਰੋਮਣੀ ਅਕਾਲੀ ਦਲ ਦੀ ਉੱਚ ਆਗੂ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨਾ ਚਾਹੁੰਦੀਆਂ ਨੇ, ਉਸ ਦੇ ਟੁਕੜੇ ਕਰਕੇ ਸਿੱਖ ਧਰਮ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ। ਦੱਸ ਦਈਏ ਕਿ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਦਿੱਤੀ ਗਈ ਆ, ਜਿਸ ਤੋਂ ਬਾਅਦ ਬਾਦਲ ਪਰਿਵਾਰ ਦੇ ਕੁਝ ਸਮਾਂ ਪਹਿਲਾਂ ਤੱਕ ਭਾਈਵਾਲ ਰਹੇ ਅਤੇ ਜਿਨ੍ਹਾਂ ਦੇ ਨਾਲ ਹਰਸਿਮਰਤ ਕੌਰ ਬਾਦਲ ਜਿਹੜੀ ਆ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ, ਭਾਜਪਾ ਦੇ ਵੱਲੋਂ ਹਰਿਆਣਾ ਦੇ ਵਿੱਚ ਹੁਣ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਦੇਖੋ, ਅੱਜ ਪੰਜਾਬ ਦੇ ਸਾਹਮਣੇ ਬਹੁਤ ਵੱਡੇ ਤੇ ਬਹੁਤ ਗੰਭੀਰ ਮੁੱਦੇ ਹਨ, ਜਿੱਥੇ ਕਾਂਗਰਸ ਪਾਰਟੀ ਨੇ ਸਾਡੇ ਸੂਬੇ ਦੇ ਟੋਟੇ ਕੀਤੇ, ਦੇਸ਼ ਦੀ ਵੰਡ ਹੋਈ, ਪੰਜਾਬ ਨੇ ਸਭ ਤੋਂ ਵੱਡਾ ਨੁਕਸਾਨ ਝੱਲਿਆ ਤੇ ਪੰਜਾਬ ਵਿੱਚੋਂ ਹੀ ਦੂਜੇ ਸੂਬੇ ਬਣਾਏ ਗਏ, ਪੰਜਾਬੀਆਂ ਨੂੰ ਕਮਜ਼ੋਰ ਕੀਤਾ ਗਿਆ। ਅੱਜ 100 ਸਾਲ ਬਾਅਦ ਸਾਡੇ ਇਤਿਹਾਸ 'ਚ ਸਾਡੇ ਧਰਮ ਦੇ ਟੋਟੇ ਆ ਸਰਕਾਰ ਕਰ ਰਹੀ ਹੈ। ਜਿਹੜਾ ਨਵਾਂ ਕਾਨੂੰਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਦਾਲਤ ਵਿੱਚ ਬਣਾਇਆ ਗਿਆ ਹੈਗਾ, ਜਿਹੜਾ ਸਿਰਫ ਪਾਰਲੀਮੈਂਟ ਜਿਸ ਕਾਨੂੰਨ ਨੂੰ ਬਣਾ ਸਕਦੀ ਹੈ, ਵਿਗਾੜ ਸਕਦੀ ਹੈ, ਉਸ ਐਕਟ ਨੂੰ ਤੋੜਨਾ ਜਿੱਥੇ ਪਾਰਲੀਮੈਂਟ ਦਾ ਕੰਮ ਹੈ, ਪਾਰਲੀਮੈਂਟ ਨੂੰ ਬਾਈਪਾਸ ਕਰਕੇ ਅਦਾਲਤ 'ਚ ਸਾਡੇ ਮਹਾਨ SGPC ਰੋਜ਼ ਅਰਦਾਸ 'ਚ ਆਪਾਂ ਕਰਦੇ ਹਾਂ, ਉਹਨਾਂ ਦੀ ਕੁਰਬਾਨੀਆਂ ਨੂੰ ਯਾਦ ਕਰਦੇ ਨੇ, ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਵਾਸਤੇ ਕੁਰਬਾਨੀਆਂ ਦਿੱਤੀ। ਅੱਜ ਉਹਨਾਂ ਕੁਰਬਾਨੀਆਂ ਦਾ ਸਦਕਾ ਜਦ ਦੇਸ਼ ਵੀ ਨਹੀਂ ਆਜ਼ਾਦ ਹੋਇਆ ਸੀ, ਉਸ ਟਾਈਮ ਅਸੀਂ ਆਪਣੇ ਧਾਰਮਿਕ ਸਥਾਨਾਂ ਨੂੰ ਆਜ਼ਾਦ ਕਰਕੇ
ਇੱਕ ਮਰਿਆਦਾ ਕਾਇਮ ਕੀਤੀ, ਸਿੱਖਾਂ ਨੂੰ ਜੋੜ ਕੇ ਰੱਖਿਆ ਦੇਸ਼ਾਂ ਵਿਦੇਸ਼ਾਂ ਵਿੱਚ, ਜਿਹਦੇ ਕਰਕੇ ਸਾਨੂੰ ਤਾਕਤ ਤੇ ਸ਼ਕਤੀ ਮਿਲਦੀ ਹੈ ਇਸ ਛੋਟੀ ਜਿਹੀ ਕੌਮ ਨੂੰ। ਅੱਜ ਉਸ ਮਰਿਆਦਾ ਨੂੰ ਢਾਹ ਲਾਉਣ ਵਾਸਤੇ ਸਰਕਾਰਾਂ ਨੇ ਜਿੱਥੇ ਹਰਿਆਣਾ ਦੀ SGPC ਨੂੰ ਅੱਡ ਕਰਤਾ, ਜਿੱਥੇ ਅਦਾਲਤਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ, ਇੱਕ ਚੁਣੀ ਹੋਈ ਨੁਮਾਇੰਦਾ ਬੋਡੀ ਸਿੱਖਾਂ ਦੀ, ਉਹਨੂੰ ਕਮਜ਼ੋਰ ਕਰਨ ਦੀ ਜਿਹੜੀ ਹੈ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਹ ਦਿਨ ਦੂਰ ਨਹੀਂ। ਅੱਜ ਹਰਿਆਣਾ ਵੱਖ ਹੋਈ ਹੈ, ਕਰ ਪਿੰਡ ਦਾ ਗੁਰਦੁਆਰਾ ਵੱਖ ਹੋਊਗਾ, ਪਿੰਡ 'ਚ ਆਪਣੀ ਮਰਿਆਦਾਵਾਂ ਚੱਲਣਗੀਆਂ ਤੇ ਭਰਾ ਮਾਰੂ ਜੰਗ ਦੇ ਨਾਲ ਕੱਲਾ ਸਿੱਖ ਪੰਥ ਕਮਜ਼ੋਰ ਹੋਊਗਾ। ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਬੇਨਤੀ ਕਰਦੀ ਹਾਂ, ਸੁਚੇਤ ਹੋ ਜਾਓ, ਲਾਮਬੰਦ ਹੋ ਜਾਓ। ਇਸ SGPC ਸਾਡੇ ਧਰਮ ਨੂੰ ਕਮਜ਼ੋਰ ਕਰਨ ਵਾਸਤੇ, ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ, ਜਿੱਥੋਂ ਸਾਡੀ ਸ਼ਕਤੀ ਮਿਲਦੀ ਹੈ, ਇਹਨੂੰ ਕਮਜ਼ੋਰ ਕਰਨ ਵਾਸਤੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਵਿੱਚ ਹਰਿਆਣਾ ਦਾ ਪੱਖ ਪੂਰਿਆ। ਇਸ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਸਰਕਾਰ ਨੇ ਹਰਿਆਣਾ ਦੀ ਭਾਸ਼ਾ ਬੋਲੀ ਤੇ ਕੱਲੀ ਤੁਹਾਡੀ ਇੱਕ ਪਾਰਟੀ ਜਿਹੜੀ ਅੱਜ ਵੀ ਇਹ ਲੜਾਈ ਲੜ ਰਹੀ ਹੈ ਆਪਣੇ ਪੰਥ ਦੀ ਖਾਤਰ, ਕਿਰਪਾ ਕਰਕੇ ਆਪਣਿਆਂ ਨੂੰ ਮਜ਼ਬੂਤ ਕਰੋ, ਲੜਨ ਲਾਇਕ ਬਣਾਓ, ਇਕੱਠੇ ਹੋ ਜਾਓ। ਜੇ ਅੱਜ ਅਸੀਂ ਇਕੱਠੇ ਨਹੀਂ ਹੋਵਾਂਗੇ, ਫਿਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਨਹੀਂ ਜਾਣਦੇ ਹੋਏ ਕਿ ਪਤਾ ਨਹੀਂ ਸਾਨੂੰ ਕਦੇ ਜਿੱਤ ਮਿਲੂਗੀ ਨਹੀਂ, ਲੇਕਿਨ ਤੁਹਾਡੇ ਵੱਡੇ ਵਡੇਰਿਆਂ ਨੇ ਆਪ ਦਾ ਖੂਨ ਡੋਲਿਆ ਇਸ ਸੰਸਥਾ ਨੂੰ, ਆਪਣੇ ਧਰਮ ਨੂੰ ਲੋਕਾਂ ਦੇ ਹੱਥਾਂ ਤੋਂ, ਏਜੰਸੀਆਂ ਦੇ, ਸਰਕਾਰਾਂ ਦੇ, ਅੰਗਰੇਜ਼ਾਂ ਦੇ, ਮੁਗਲਾਂ ਦੇ ਹੱਥਾਂ ਤੋਂ, ਮਹੰਤਾਂ ਦੇ ਹੱਥਾਂ ਤੋਂ ਆਜ਼ਾਦ ਕਰਨ ਵਾਸਤੇ। ਅੱਜ ਉਹ ਲੋਕੀ ਪਹਿਲੇ ਦਿੱਲੀ ਅੱਡ ਕੀਤੀ, ਅੱਜ ਹਰਿਆਣਾ ਅੱਡ ਕੀਤਾ, ਕਿੰਨੇ ਦਿਨ ਰਹਿ ਗਏ ਨੇ ਜਿੱਥੇ ਸਾਰੇ ਹੀ ਅੱਡ ਕਰ ਦੇਣਗੇ। ਜਿੱਥੇ ਭਾਜਪਾ ਸਰਕਾਰ ਹਰਿਆਣਾ ਦੇ ਵਿੱਚ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਉੱਥੇ ਹਰਿਆਣਾ ਦੇ ਵਿੱਚ ਸਿੱਖ ਆਗੂਆਂ ਦੇ ਦਰਮਿਆਨ ਜਿਹੜਾ ਪਿਛਲੇ ਦਿਨੀ ਤਕਰਾਰ ਸਾਹਮਣੇ ਆਇਆ ਸੀ, ਉਸ ਦਾ ਹੱਲ ਹੁੰਦਾ ਵੀ ਨਜ਼ਰ ਆ ਰਿਹਾ ਹੈ। ਅੱਜ ਹਰਿਆਣਾ ਸਰਕਾਰ ਨੇ ਵਿੱਚ ਪੈ ਕੇ ਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਜਗਦੀਸ਼ ਸਿੰਘ ਝੀਂਡਾ ਦੇ ਦਰਮਿਆਨ ਜਿਹੜਾ ਆ ਸਮਝੌਤਾ ਕਰਵਾਇਆ। ਅਸੀਂ ਤੁਹਾਨੂੰ ਦੱਸੀਏ ਕਿ ਬੀਤੇ ਕੱਲ੍ਹ ਅਸੀਂ ਤੁਹਾਨੂੰ ਇੱਕ ਖਬਰ ਦਿੱਤੀ ਸੀ ਕਿ ਜਗਦੀਸ਼ ਸਿੰਘ ਝੀਂਡਾ ਧੜੇ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਹੁਣ ਜਗਦੀਸ਼ ਸਿੰਘ ਝੀਂਡਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣਗੇ ਤੇ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨਗੀ ਤੋਂ ਲਾ ਦਿੱਤਾ ਗਿਆ ਸੀ। ਪਰ ਅੱਜ ਹਰਿਆਣਾ ਸਰਕਾਰ ਦੀ ਵਿਚੋਲਗੀ ਦੇ ਨਾਲ ਜਿਹੜਾ ਇਹ ਮਸਲਾ ਵੀ ਉਹ ਹੱਲ ਹੋਇਆ ਤੇ ਦੋਵਾਂ ਧਿਰਾਂ ਨੇ ਇਹ ਫੈਸਲਾ ਕੀਤਾ ਹੈ ਕਿ ਦੋਵੇਂ ਮਿਲ ਕੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾਉਣਗੇ। आज हरियाणा भवन चंडीगढ़ में संजय भाटिया श्री MP साहब की सदारत में मीटिंग हुई, जिसमें झींडा साहब, बाबा बलजीत सिंह दादूवाल जी, सरदार अमरिंदर सिंह जी, सरदार मोहनजीत सिंह जी और अन्य मेंबर साहबान यहाँ पर हाजिर थे। सबने सर्वसम्मति से फैसला किया कि हम जो एक्ट के मुताबिक जो हमारी 36 मेंबरी अब कमेटी है वो इकट्ठी होगी और इकट्ठी होकर सर्वसम्मति से फैसला करेगी 11 मेंबरी कमेटी का, और वो जो है वो अपनी सेवा संभालेगी और जो सुप्रीम कोर्ट के आदेश के मुताबिक हरियाणा कमेटी का जो हरियाणा की संगत को मौका मिला है वो सेवा हम तन मन से करेंगे। साडे करनाल दे पार्लियामेंट मैंबर माननीय संजय भाटिया जी MP साहब की अध्यक्षता विच चंडीगढ़ हरियाणा निवास मीटिंग हुई, जिहदे विच उन्हां मीटिंग विच 6 मैंबरां नूं सੱਦਾ दिता गया ते उत्थे इह सर्वसम्मति नाल फैसला होया कि 7 तरीक नूं नाढ़ा साहब दे विच हरियाणा गुरुद्वारा प्रबंधक कमेटी ਅਤੇ सरकार रल के शुकराने वास्ते अखंड पाठ साहब करवाए। अखंड पाठ साहब का भोग 9 तरीक ਨੂੰ ਪਾਇਆ ਜਾਏ ਤੇ ਸਾਰੇ ਮੈਂਬਰਾਂ ਦੀ, ਜਿੰਨੇ ਸਾਡੇ 36 ਮੈਂਬਰ ਮੌਜੂਦਾ ਹਨ, ਉਹਨਾਂ ਦੀ ਤੇ ਹੋਰ ਸਰਕਾਰ ਵੱਲੋਂ ਆਪਣੇ ਵੱਲੋਂ ਸਾਰੇ ਹਰਿਆਣੇ ਦੇ ਸਿੱਖਾਂ ਨੂੰ ਉੱਥੇ ਮੈਸੇਜ ਦੇ ਕੇ ਇਕੱਠਾ ਕੀਤਾ ਜਾਏ ਤੇ ਉੱਥੇ ਉਸ ਤੋਂ ਬਾਅਦ 9 ਤਰੀਕ ਨੂੰ ਭੋਗ ਜਦੋਂ ਪਏ, ਉਸ ਤੋਂ ਬਾਅਦ जो कानून जिस तरह कानून कहेगा वो कानून के मुताबिक प्रतिक्रिया उस तो बाद की जाए। पहलों महाराज का शुकराना कराया जाए क्योंकि महाराज की बदौलत ही ये केस आप जित सके हैं। अज हरियाणा निवास विच मानयोग साडे MP साहब श्री संजय भाटिया की अध्यक्षता दे विच एक मीटिंग हुई आपस विच भाईचारा प्यार इतफाक दे नाल हरियाणा सिख गुरुद्वारा प्रबंधक कमेटी की, जिहदे विच सत्कारयोग सारे मैंबर साहबान जिहड़े आ अहुदेदार साहबान सारे इत्थे हाज़र होए और ਉਹਦੇ 'ਚ ਇੱਕ ਸਰਬਸੰਮਤੀ ਦੇ ਨਾਲ ਫੈਸਲਾ ਲਿਆ ਗਿਆ ਕਿ ਜੋ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ, ਇਸ ਦਾ ਸਵਾਗਤ ਕੀਤਾ ਜਾਵੇ ਤੇ ਗੁਰੂ ਦਾ ਸ਼ੁਕਰਾਨਾ ਕੀਤਾ ਜਾਵੇ। ਜੋ ਮਾਨਯੋਗ ਮੁੱਖ ਮੰਤਰੀ ਹਰਿਆਣਾ ਸ੍ਰੀ ਮਨੋਹਰ ਲਾਲ ਖੱਟੜ ਜੀ ਵੱਲੋਂ ਗੁਰਦੁਆਰਾ ਨਾਢਾ ਸਾਹਿਬ ਪਾਤਸ਼ਾਹੀ 10ਵੀਂ ਵਿਖੇ 7 ਤਰੀਕ ਨੂੰ ਗੁਰੂ ਦੇ ਸ਼ੁਕਰਾਨੇ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਰਹੇ ਆ। 9 ਤਰੀਕ ਨੂੰ ਸੁਬਾਹ ਭੋਗ ਪਾਏ ਜਾਣੇ ਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣੇ ਦੀਆਂ ਸੰਗਤਾਂ ਦੇ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਨਮਾਨ ਕੀਤਾ ਜਾਣਾ ਵਾ ਔਰ ਗੁਰੂ ਦਾ ਸ਼ੁਕਰਾਨਾ ਕੀਤਾ ਜਾਣਾ ਵਾ। ਸੋ ਇਸ ਵਾਸਤੇ ਕਿ ਪਹਿਲਾਂ ਸਭ ਤੋਂ ਅਸੀਂ ਸੇਵਾ ਸੰਭਾਲ ਕਰੀਏ ਗੁਰਦੁਆਰਿਆਂ ਗੁਰਧਾਮਾਂ ਦੀ, ਗੁਰੂ ਦਾ ਸ਼ੁਕਰਾਨਾ ਕਰੀਏ, ਸਾਰੇ ਆਪਸ ਵਿੱਚ ਰਲ ਮਿਲ ਕੇ ਕਿਸੇ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ ਜਿਹੜੀ ਆ ਉਹ ਨਾ ਆਵੇ ਤੇ ਸਤਿਕਾਰ ਨਾਲ ਜਿਸ ਤਰੀਕੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਕਰ ਰਹੀ ਆ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਸਭ ਤੋਂ ਪਹਿਲ ਤੇ ਗੁਰੂ ਦਾ ਸ਼ੁਕਰਾਨਾ, ਉਸ ਤੋਂ ਬਾਅਦ ਜੋ ਕਾਨੂੰਨੀ ਪ੍ਰਕਿਰਿਆ ਵਾ, ਗੈਰ ਕਾਨੂੰਨੀ ਕੋਈ ਗੱਲਬਾਤ ਨਾ ਹੋਵੇ, ਕਾਨੂੰਨੀ ਪ੍ਰਕਿਰਿਆ ਜੋ ਲਾ ਕਹਿੰਦਾ ਕਾਨੂੰਨ ਕਹਿੰਦੇ ਅਨੁਸਾਰ ਜਿਹੜਾ ਹੈ ਅਗਲੀ ਜੋ ਕਮੇਟੀ ਦੀ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਉਹ ਅੱਗੇ ਹੋਵੇ। ਇਹ ਸਰਬਸੰਮਤੀ ਦੇ ਨਾਲ ਫੈਸਲਾ ਜਿਹੜਾ ਉਹ ਲਿਆ ਗਿਆ। ਅੱਜ ਦੀਆਂ ਖਬਰਾਂ ਵਿੱਚ ਫਿਲਹਾਲ ਇੰਨਾ ਹੀ। ਕੱਲ ਨਵੀਆਂ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।